ਅਗਲਾ ਅੱਜ ਇੱਕ ਵਾਸ਼ਿੰਗਟਨ ਪੋਸਟ ਨੇ ਓਪੀਨੀਅਨ ਆਰਟੀਕਲ ਲਿਖਿਆ ਕੈਥਲੀਨ ਪਾਰਕਰ ਨੇ ਵੀ ਨਾਟੋ ਕਿਉਂ ਰਿਫਿਊਜ਼ ਕਰ ਰਹੀ ਹੈਗੀ ਆ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਸਾਥ ਦੇਣ ਦੇ ਲਈ ਇਰਾਨ ਦੇ ਫਿਆਸਕੋ ਦੇ ਵਿੱਚ ਤੇ ਹਾਲਾਂਕਿ ਇਰਾਨ ਵਾਰ ਦੇ ਵਿੱਚ ਅਮਰੀਕਾ ਦੇ ਜਿੰਨੇ ਵੀ ਪੁਰਾਣੇ ਦੋਸਤ ਹੈਗੇ ਆ ਮੁਲਕ ਹੈਗੇ ਆ ਨਾਟੋ ਦੇ ਉਹਨਾਂ ਨੇ ਕਿਸੇ ਨੇ ਵੀ ਜਿਹੜਾ ਹਿੱਸਾ ਨਹੀਂ ਲਿਆ ਹੈਗਾ। ਟਰੰਪ ਹੁਣੀ ਵਾਰ-ਵਾਰ ਜਿਹੜੇ ਆ ਥ੍ਰੈਟ ਕਰਦੇ ਰਹਿੰਦੇ ਆ ਨਾਟੋ ਅਲਾਇੰਸ ਨੂੰ ਤੇ ਉਹ ਹੁਣ ਸੋਚਦੇ ਆ ਵੀ ਇੱਕ ਤਰ੍ਹਾਂ ਦੇ ਨਾਲ ਜੋਕ ਬਣ ਗਿਆ ਹੈਗਾ ਆ। ਤੇ ਉਹ ਕਹਿੰਦੇ ਆ ਵੀ ਜੇ ਸਟੇਟ ਆਫ ਹਾਰਮੋਜ਼ ਹੁਣ ਉਹਨਾਂ ਤੇ ਡਿਪੈਂਡ ਕਰਦਾ ਪਰ ਕੱਲ ਵੀ ਆਪਾਂ ਖਬਰ ਕੀਤੀ ਸੀ ਵੀ 40 ਦੇ ਕਰੀਬ ਮੁਲਕਾਂ ਨੇ ਆਲਰੇਡੀ ਅਲਾਇੰਸ ਬਣਾ ਲਿਆ। ਉਹ ਜਿਹੜੀ ਗੱਲਬਾਤ ਕਰ ਰਹੇ ਹੈਗੇ ਇਰਾਨ ਦੇ ਨਾਲ। ਗੈਸ ਦੀਆਂ ਕੀਮਤਾਂ ਬਿਲਕੁਲ ਉੱਪਰ ਚੜ੍ਹ ਰਹੀਆਂ ਹੈਗੀਆਂ ਮਾਰਕੀਟ ਦੇ ਵਿੱਚ ਵੋਲੇਟਿਲਿਟੀ ਇੰਨੀ ਜ਼ਿਆਦਾ ਆ ਤੇ ਲੋਕਾਂ ਨੇ ਜਿਹੜਾ ਆ ਬਹੁਤ ਬੁਰਾ ਹਾਲ ਹੈਗਾ ਆ। ਕਹਿੰਦੇ ਵੀ ਸੈਕਟਰੀ ਆਫ ਸਟੇਟ ਕੋਲਿਨ ਪਾਵਲ ਨੇ ਇੱਕ ਸ਼ਬਦ ਕਹੇ ਸੀ ਪ੍ਰੈਜ਼ੀਡੈਂਟ ਜਾਰਜ ਡਬਲਯੂ ਬੁਸ਼ ਨੂੰ ਜਦੋਂ ਉਹਨਾਂ ਨੇ ਜਦੋਂ ਅਮਰੀਕਾ ਨੇ ਇਰਾਕ ਦੇ ਵਿੱਚ ਐਂਟਰ ਕੀਤਾ ਸੀ। ਉਹਨਾਂ ਨੇ ਕਿਹਾ ਸੀ ਵੀ ਇਫ ਯੂ ਬ੍ਰੇਕ ਇਟ ਯੂ ਓਨ ਇਟ। ਸਦਾਮ ਹੁਸੈਨ ਦੇ ਕੋਲ ਕਿਸੇ ਤਰ੍ਹਾਂ ਦਾ ਮਾਸ ਆਫ ਵੈਪਨ ਆਫ ਮਾਸ ਡਿਸਟਰਕਸ਼ਨ ਨਹੀਂ ਸੀਗਾ। ਤੇ ਉਹ ਹੀ ਕਹਿ ਕੇ ਵਾਰ ਆਫ ਟੈਰਰ ਜਿਹੜਾ ਆ ਉਹਦੇ ਤੇ ਅਟੈਕ ਕੀਤਾ ਗਿਆ ਸੀਗਾ। ਉਹਦੇ ਤੇ ਆਪਾਂ ਦੇਖਿਆ ਸ਼ੌਕ ਐਂਡ ਆਵ ਕਿਸ ਹਿਸਾਬ ਦੇ ਨਾਲ ਜਿਹੜਾ ਪ੍ਰਚਾਰ ਕੀਤਾ ਗਿਆ ਸੀ। ਹੁਣ ਜਿਹੜਾ ਐਪਿਕ ਫਰੀ ਆਪਰੇਸ਼ਨ ਚੱਲ ਰਿਹਾ ਹੈਗਾ ਫਿਊਰੀ ਜੀ ਹਾਂ ਫਿਊਰੀ ਤੇ ਉਸ ਟਾਈਮ ਦੇ ਉੱਤੇ ਕਹਿੰਦੇ ਵੀ ਇਹ ਕੋਈ ਸ਼ੱਕ ਨਹੀਂ ਹੈ ਵੀ ਸਦਾਮ ਹੁਸੈਨ ਵੀ ਇੱਕ ਡਿਕਟੇਟਰ ਸੀਗਾ ਕਰੂਅਲ ਸੀ ਤੇ ਉਦਾਂ ਹੀ ਇਰਾਨ ਦੀ ਵੀ ਇਹ ਕੋਈ ਸ਼ੱਕ ਨਹੀਂ ਹੈ ਵੀ ਇਰਾਨ ਦੇ ਜਿਹੜੇ ਮੁੱਲੇ ਹੈਗੇ ਆ ਜਾਂ ਇਰਾਨ ਦੇ ਜਿਹੜੇ ਲੀਡਰਸ ਆ ਉਹਨਾਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਆਪਣੇ ਮੁਲਕ ਦੇ ਜਿਹੜੇ ਲੋਕ ਆ ਉਹਨਾਂ ਨੂੰ ਮਾਰਿਆ ਹੈਗਾ ਆ ਜਿਹੜੇ ਪ੍ਰੋਟੈਸਟ ਕਰ ਰਹੇ ਸੀ ਜਿਹੜੀ ਆਜ਼ਾਦੀ ਦੀ ਗੱਲ ਕਰ ਰਹੇ ਹੈਗੇ ਆ ਪਰ ਅਮਰੀਕਾ ਦਾ ਇਰਾਨ ਦੇ ਉੱਤੇ ਜਿਹੜਾ ਹਮਲਾ ਕਰਨਾ ਆ ਉਹ ਕਿਸੇ ਤਰ੍ਹਾਂ ਵੀ ਨਹੀਂ ਬਣਦਾ ਕਿਉਂਕਿ ਅਮਰੀਕਾ ਵਾਲਿਆਂ ਨੂੰ ਕੋਈ ਕਿਸੇ ਤਰ੍ਹਾਂ ਦਾ ਇਰਾਨ ਤੋਂ ਖਤਰਾ ਨਹੀਂ ਸੀ ਹਾਲਾਂਕਿ ਇਹਨਾਂ ਦੇ ਜਿਹੜਾ ਇੱਕ ਰਿਜ਼ਾਈਨ ਕਰ ਗਿਆ ਸੀਗਾ ਆਪਣੇ ਸਿਆਟਲ ਦਾ ਤੇ ਟਰੰਪ ਐਡਮਿਨਿਸਟ੍ਰੇਸ਼ਨ ਦਾ ਟੌਪ ਤੇ ਬੰਦਾ ਸੀਗਾ ਇੰਟੈਲੀਜੈਂਸ ਵਾਲਾ ਜੋ ਕੈਂਟ ਇੰਟੈਲੀਜੈਂਸ ਦਾ ਜੀ ਸੋ ਉਹਨ ਵੀ ਕਿਹਾ ਸੀ ਵੀ ਨਹੀਂ ਸਾਨੂੰ ਇਦਾਂ ਦਾ ਜਿਹੜਾ ਖਤਰਾ ਨਹੀਂ ਹੈ ਪਰ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੇਤਨਯਾਹੂ ਨੇ ਟਰੰਪ ਉਹਨਾਂ ਦੇ ਨਾਲ ਰਲ ਕੇ ਜਿਹੜੀ ਆ ਇਹ ਲੜਾਈ ਜਿਹੜੀ ਸ਼ੁਰੂ ਕਰ ਲਈ ਹੈਗੀ ਆ ਸੋ ਇਹਦਾ ਜਿਹੜਾ ਨੁਕਸਾਨ ਕਾਫੀ ਜ਼ਿਆਦਾ ਹੋ ਰਿਹਾ ਓਵਰਆਲ ਅਮਰੀਕਾ ਦੇ ਵਿੱਚ ਵੀ ਹੋ ਰਿਹਾ ਇਰਾਨ ਦੇ ਵਿੱਚ ਵੀ ਹੋ ਰਿਹਾ ਸਾਰੇ ਪਾਸੇ ਹੋ ਰਿਹਾ ਪੂਰੀ ਦੁਨੀਆ ਦੇ ਵਿੱਚ ਹਾਹਾਕਾਰ ਮਚੀ ਹੋਈ ਹੈਗੀ ਆ ਨਾਟੋ ਦੇ ਜਿਹੜੇ 32 ਮੈਂਬਰ ਹੈਗੇ ਆ ਉਹਨਾਂ ਨੇ ਕਿਹਾ ਆ ਵੀ ਅਸੀਂ ਰਲ ਕੇ ਜਿਹੜੇ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਕਈ ਮੁਲਕਾਂ ਨੇ ਅਮਰੀਕਾ ਦੇ ਜਹਾਜ਼ ਜਿਹੜੇ ਆ ਉਹ ਨਹੀਂ ਉੱਥੋਂ ਆਪਰੇਟ ਕਰਨ ਦਿੱਤੇ ਸਪੇਨ ਸੀ ਉਹਨਾਂ ਦੇ ਵਿੱਚੋਂ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਉਹਨਾਂ ਨੇ ਜਿਹੜੇ ਆ ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਜਦੋਂ ਪ੍ਰੈਜ਼ੀਡੈਂਟ ਟਰੰਪ ਕਹਿੰਦੇ ਹੀ ਆ ਵੀ ਨਾਟੋ ਤੋਂ ਬਾਹਰ ਹੋਵਾਂਗੇ ਪਰ ਇਹ ਸਾਰੇ ਕਾਸੇ ਦੇ ਵਿੱਚ ਕਹਿੰਦੇ ਇੱਕ ਜ਼ਰੂਰ ਹੋਇਆ ਵੀ ਜਿਹੜੇ ਨਾਟੋ ਦੇ ਮੈਂਬਰਸ ਆ ਉਹਨਾਂ ਨੇ ਹੁਣ ਆਪਣੀ ਜਿਹੜੀ ਆ ਡਿਫੈਂਸ ਦੇ ਉੱਤੇ ਜ਼ਿਆਦਾ ਖਰਚੇ ਕਰਨੇ ਸ਼ੁਰੂ ਕਰ ਦਿੱਤੇ ਹੈਗੇ ਆ ਸੋ ਉਹ ਇੱਕ ਤਰ੍ਹਾਂ ਨਾਲ ਲੱਗਦੇ ਆ ਵੀ ਯੂਰਪ ਦੇ ਮੁਲਕ ਵੀ ਤੇ ਹੁਣ ਅਮਰੀਕਾ ਦੇ ਉੱਤੇ ਉਹ ਘੱਟ ਡਿਪੈਂਡ ਹੋਣਗੇ ਕਹਿੰਦੇ ਵੀ ਇਸ ਸਾਰੇ ਕਾਸੇ ਚੋਂ ਗੁੱਡ ਇਹ ਆਇਆ ਆ ਵੀ ਟਰੰਪ ਉਹਨਾਂ ਦੇ ਫੁੱਟ ਜਿਹੜੇ ਸਟੰਪਿੰਗ ਹੈਗੀ ਆ ਉਹ ਤੋਂ ਬਾਅਦ ਯੂਰਪ ਨੇ ਆਪਣੀ ਜਿਹੜੀ ਖੁਦ ਦੀ ਜਿਹੜੀ ਮਿਲਟਰੀ ਡਿਫੈਂਸ ਆ ਉਹਦੇ ਉੱਤੇ ਕਾਫੀ ਜਿਹੜੇ ਪੈਸੇ ਆ ਉਹ ਖਰਚਣੇ ਸ਼ੁਰੂ ਕਰ ਦਿੱਤੇ ਹੈਗੇ ਆ ਸੋ ਇਹ ਹੁਣ ਸਾਰੇ ਕਾਸੇ ਚੋਂ ਨਿਕਲਦਾ ਕੀ ਆ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਤਾਂ ਉਦੋਂ ਜਿੱਦਣ ਐਡਰੈਸ ਕੀਤਾ ਸੀ ਕਹਿੰਦੇ ਸੀ 2 ਵੀਕ ਚੱਲ ਜਾਣੇ ਆ ਪਰ ਜਿਸ ਹਿਸਾਬ ਦੇ ਨਾਲ ਆ ਸਾਰਾ ਕੁਝ ਵਾਪਰਿਆ ਅੱਜ ਇੱਕ ਫਾਈਟਰ ਜੈਟ ਡਿੱਗਿਆ ਹੈਗਾ ਸੋ ਕੀ ਰਿਸਪੌਂਸ ਆਉਂਦਾ ਉਹ ਆਪਾਂ ਨੂੰ ਥੋੜੇ ਸਮੇਂ ਦੇ ਵਿੱਚ ਪਤਾ ਚੱਲੂਗਾ ਜੀ